ਅਗਸਤ ਮਹੀਨੇ 'ਚ ਪੰਜਾਬੀ ਰੇਡੀਓ USA ਵੱਲੋਂ ਵਿਛੋੜੇ ਦੀਆਂ, ਵੰਡਾਂ ਦੀਆਂ, ਹਿਜਰਤ ਦੀਆਂ ਔਰ ਦਰਦਾਂ ਦੀਆਂ ਉਹਨਾਂ ਕਹਾਣੀਆਂ ਦੇ ਅੱਜ ਦੇ ਸੈਗਮੈਂਟ 'ਚ ਆਪ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸਾਡੀ ਅੱਜ ਦੀ ਸੱਚੀ ਕਹਾਣੀ ਦਾ ਸਰਨਾਮਾ ਹੈ ਵਾਹਿਗੁਰੂ ਜੀ ਕਾ ਖਾਲਸਾ। ਕਹਾਣੀ ਇੰਝ ਹੈ ਕਿ 1947 ਤੋਂ ਪਹਿਲਾਂ ਜਦੋਂ ਪੰਜਾਬ ਸਾਂਝਾ ਸੀ, ਉਸ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਦੇ ਵਿੱਚ ਮੇਲ ਮਿਲਾਪ, ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸਨ, ਇੱਕ ਦੂਜੇ ਨੂੰ ਆਪਣਾ ਜਾਣਦੇ ਸਨ। ਜਦੋਂ ਆਪਣਾ ਜਾਣਦੇ ਸਨ ਤਾਂ ਫਿਰ ਇੱਕ ਦੂਜੇ ਦੇ ਦੁੱਖ ਦਰਦ ਨੂੰ ਵੀ ਆਪਣਾ ਜਾਣਦੇ ਸਨ ਔਰ ਉਹਨੂੰ ਨਿਮਟਾਉਣ ਵਾਸਤੇ, ਉਹਨੂੰ ਹੱਲ ਕਰਨ ਵਾਸਤੇ ਕਈ ਵਾਰ ਆਪਣੀ ਹਿੱਕ ਤਾਣ ਦਿੰਦੇ ਸਨ। ਅੱਜ ਦੀ ਕਹਾਣੀ ਵੀ ਧਰਮ ਤੋਂ ਅਪਾਰਿਆਂ ਇਨਸਾਨੀਅਤ ਦੇ ਨਾਲ ਜੁੜੀ ਹੈ। ਕਿੱਸਾ ਕੁਛ ਇੰਝ ਹੈ ਕਿ ਰਜ਼ੀਆ ਨਾਮੀ ਇੱਕ ਕੁੜੀ ਜਿਹਦਾ ਮਾਂ ਪਿਓ ਜਿਹੜਾ ਉਸ ਸਿਰ ਤੋਂ ਚਲਾ ਗਿਆ, ਮਾਂ ਪਿਓ ਦਾ ਪਰਛਾਵਾਂ ਪਰਾਂ ਹੋਇਆ ਤੇ ਇਹ ਵਿਚਕਾਰਲੀ ਸੀ, ਇੱਕ ਭਰਾ ਵੱਡਾ ਸੀ ਤੇ ਇੱਕ ਬਿਲਕੁਲ ਨਿੱਕਾ ਜਿਹਾ ਜੋ ਕੁਛੜ ਸੀਗਾ। ਮਾਂ ਪਿਓ ਦੇ ਮਰਨ ਤੋਂ ਬਾਅਦ ਵੱਡਾ ਭਰਾ ਹੈ ਜਿਹੜਾ ਉਹ ਫੌਜ 'ਚ ਆਪਣੇ ਇੱਕ ਯਾਰ ਦੇ ਆਖਣ ਦੇ ਨਾਲ ਭਰਤੀ ਹੋ ਗਿਆ ਤੇ ਫੇਰ ਕਿਤੇ ਸਾਲ ਛਮਾਈ ਉਹ ਘਰ ਆਉਂਦਾ ਸੀ। ਮਜਬੂਰੀ 'ਚ ਰਜ਼ੀਆ ਨੂੰ ਆਪਣੇ ਚਾਚੇ ਵੱਲ ਰਹਿਣਾ ਪਿਆ। ਜਦੋਂ ਚਾਚੇ ਵੱਲ ਰਹਿੰਦੀ ਸੀ ਤੇ ਚਾਚੇ ਦੇ 2 ਵਿਆਹ ਸਨ। ਦੂਸਰੀ ਘਰ ਵਾਲੀ ਯਾਨੀ ਉਹਦੀ ਚਾਚੀ ਉਹਦੇ ਨਾਲ ਬਹੁਤ ਬਦਸਲੂਕੀ ਕਰਦੀ ਸੀਗੀ। ਇਸ ਬਦਸਲੂਕੀ ਨੂੰ ਸਿਰਫ ਉਹ ਇਸ ਕਰਕੇ ਬਰਦਾਸ਼ਤ ਕਰੀ ਹੁੰਦੀ ਸੀ ਕਿ ਇੱਕ ਦਿਨ ਕੋਈ ਆਜ਼ਾਦੀ ਲੱਭੂ। ਕਣਕਾਂ ਨਿਸਰ ਪਈਆਂ, ਉਹਨਾਂ ਦੀ ਖੁਸ਼ਬੂ ਆ ਜਿਹੜੀ ਉਹ ਜਦੋਂ ਹਵਾ ਦੇ ਬੁੱਲੇ ਲੈ ਲੈ ਆਉਂਦੀ ਸੀਗੀ ਤੇ ਜ਼ੁਲਮ ਚੱਲਦੀ ਇਹ ਰਜ਼ੀਆ ਜਿਹਨੇ ਸਾਰਾ ਦਿਨ ਘਰਦਾਰੀ ਵੀ ਸਾਂਭਣੀ, ਉਸ ਤੋਂ ਬਾਅਦ ਆਪਣਾ ਨਿੱਕਾ ਭਰਾ ਵੀ ਸਾਂਭਣਾ ਔਰ ਨਾਲ ਚਾਚੀ ਦੀ ਬਦਸਲੂਕੀ ਵੀ ਚੱਲਣੀ, ਇਸ ਆਸ ਉਮੀਦ ਦੇ ਨਾਲ ਕਿ ਦਿਨ ਬਦਲਣਗੇ, ਕਦੀ ਆਜ਼ਾਦੀ ਲੱਭੂ। ਭਰਾ ਜਿਹੜਾ ਫੌਜ ਦੇ ਵਿੱਚੋਂ 6 ਮਹੀਨਿਆਂ ਬਾਅਦ ਕਿਤੇ ਛੁੱਟੀ ਤੇ ਆਉਂਦਾ ਸੀਗਾ, ਉਸ ਫੌਜ 'ਚ ਸੀ ਜਿਹੜੀ ਦੂਜੀ ਵੱਡੀ ਲੜਾਈ ਜਿਹਨੂੰ ਸੈਕੰਡ ਵਰਲਡ ਵਾਰ ਕਿਹਾ ਜਾਂਦਾ ਉਹਦੇ 'ਚ ਲੜਨ ਡਿਆ ਸੀ। ਬਾਕੀ ਉਦੋਂ ਦੀ ਫੌਜ, ਉਦੋਂ ਦੇ ਅੰਗਰੇਜ਼ ਨੇ ਜਿਹੜੇ ਉਹ ਪੰਜਾਬੀਆਂ ਤੋਂ ਖੁਸ਼ ਸਨ ਕਿ ਉਹ ਲੋਕ ਨੇ ਜਿਹੜੇ ਸਾਡੇ ਇਸ ਵਾਅਦੇ ਦੇ ਉੱਤੇ ਇੱਕ ਨੇ ਕਿ ਇਹ ਆਜ਼ਾਦ ਖਿੱਤਾ ਹੈ ਜਿਹੜਾ ਇਹਦੇ ਲੈਣ ਦਾ ਸੁਪਨਾ ਪੂਰਾ ਹੋ ਜਾਏਗਾ ਔਰ ਅੰਗਰੇਜ਼ ਇੱਥੋਂ ਚਲੇ ਜਾਣਗੇ। ਪਰ ਪਹਿਲੀ ਕੁਰਬਾਨੀ ਰਜ਼ੀਆ ਦੇ ਪਰਿਵਾਰ ਨੂੰ ਉਦੋਂ ਦੇਣੀ ਪਈ ਜਦੋਂ ਮਾਂ ਪਿਓ ਤੋਂ ਬਾਅਦ ਇਸ ਜਜ਼ਬੇ ਨੂੰ ਵਿਆਉਣ ਖਾਤਰ ਉਹਦਾ ਭਰਾ ਫੌਜ 'ਚ ਚਲਾ ਗਿਆ। ਰਜ਼ੀਆ ਨੇ ਇਹ ਸੋਬਤਾਂ ਬਰਦਾਸ਼ਤ ਕੀਤੀਆਂ, ਪਰ ਇਸ ਸੋਬਤਾਂ ਦੇ ਵਿੱਚ ਉਦੋਂ ਡਰ, ਖੌਫ ਹੋਰ ਵੱਧ ਗਿਆ ਔਰ ਉਹਨੂੰ ਆਪਣੀ ਜ਼ਿੰਦਗੀ ਜਿਹੜੀ ਉਹ ਤੰਗ ਨਜ਼ਰ ਆਉਣਾ ਸ਼ੁਰੂ ਹੋਈ ਜਦੋਂ ਚਾਚੇ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮੇਰੀ ਪਹਿਲੀ ਘਰ ਵਾਲੀ ਦੇ ਵਿੱਚੋਂ ਮੇਰਾ ਜਿਹੜਾ ਮੁੰਡਾ ਆ, ਮੈਂ ਰਜ਼ੀਆ ਦਾ ਵਿਆਹ ਉਹਦੇ ਨਾਲ ਕਰ ਦੇਣਾ। ਰਜ਼ੀਆ ਕੰਬ ਗਈ, ਅੰਦਰੋਂ ਡਰ ਗਈ। ਉਹਨੂੰ ਲੱਗਾ ਕਿ ਇਹ ਇੰਨਾ ਕੁਛ ਕਰਾ ਕੇ ਵੀ ਮੈਨੂੰ ਖੁਦ ਤੇ ਭਾਰ ਸਮਝਦੇ ਨੇ। ਉਹਨੇ ਉੱਥੋਂ ਫਰਾਰ ਦੇ ਰਾਹ ਲੱਭਣੇ ਸ਼ੁਰੂ ਕੀਤੇ ਕਿਉਂਕਿ ਚਾਚੇ ਦੀ ਪਹਿਲੀ ਘਰ ਵਾਲੀ ਦੇ ਵਿੱਚੋਂ ਉਹਦਾ ਜਿਹੜਾ ਮੁੰਡਾ ਸੀਗਾ ਉਹਦੀ ਮਜਲਿਸ ਠੀਕ ਨਹੀਂ ਸੀ, ਉੱਠਣਾ ਬਹਿਣਾ ਠੀਕ ਨਹੀਂ ਸੀਗਾ, ਸ਼ਰਾਬੀਆਂ, ਕਬਾਬੀਆਂ ਔਰ ਪਾਪੀਆਂ ਦੇ ਵਿੱਚ ਉਹਦਾ ਬਹਿਣ ਖਲੋਣ ਸੀਗਾ। ਸੋ ਰਜ਼ੀਆ ਨੂੰ ਆਪਣੀ ਆਉਂਦੀ ਜ਼ਿੰਦਗੀ ਵੀ ਬਰਬਾਦ ਹੁੰਦੀ ਨਜ਼ਰ ਆਉਂਦੀ ਸੀ। ਇਸ ਬਰਬਾਦੀ ਤੋਂ ਬਚਣ ਲਈ ਇੱਕ ਦਿਨ ਉਹਨੇ ਵੇਖਿਆ ਕਿ ਚਾਚਾ ਉਹਦਾ ਖੇਤਾਂ ਨੂੰ ਗਿਆ ਹੈ ਔਰ ਇਹ ਚਾਚੀ ਜਿਹੜੀ ਇਹ ਵੀ ਅੰਦਰ ਜਾ ਕੇ ਸੌਂ ਗਈ। ਉਹਨੇ ਆਪਣੇ ਭਰਾ ਨੂੰ ਕੁੱਛੜ ਚੁੱਕਿਆ ਔਰ ਆਪਣੀ ਮਾਂ ਯਾਨੀ ਆਪਣੇ ਨਾਨਕੇ ਪਿੰਡ ਨੂੰ ਜਾਣ ਦਾ ਫੈਸਲਾ ਕੀਤਾ। ਸੋਚਿਆ ਕਿ ਮਾਂਬਿਆਂ ਦੇ ਬੂਹੇ ਚਲੀ ਜਾਵਾਂਗੀ, ਕਮ ਸੇ ਕਮ ਹਾਲਾਤ ਇੱਥੇ ਨਾਲੋਂ ਬੁਰੇ ਤੇ ਨਹੀਂ ਹੋਣਗੇ। ਜਦੋਂ ਉਹ ਟੁਰੀ ਜਾਣ ਡਈ ਸੀਗੀ ਤੇ 2 ਮੀਲ ਤੱਕ ਉਹਦੇ ਦਿਲ ਦੀ ਧੜਕਨ ਵਧੀ ਰਹੀ। ਪੈਰਾਂ ਲੱਤਾਂ ਦੇ ਨਾਲ ਨਾਲ ਉਹਦਾ ਮਨ ਵੀ ਕੰਬਦਾ ਰਿਹਾ ਕਿ ਕਿਤੇ ਕੋਈ ਪਿੱਛੋਂ ਨਾ ਆ ਜਾਏ। ਜਵਾਨ ਜਹਾਨ ਕੁੜੀ ਨੇ ਭਰਾ ਕੁਛੜ ਚੁੱਕਿਆ ਔਰ ਤੁਰਦੀ ਰਹੀ। ਜਦੋਂ ਇਸ ਪਿੰਡ ਤੋਂ ਪੈਲੀਆਂ, ਖੇਤਾਂ ਦੀਆਂ ਵੱਟਾਂ ਥਾਣੀ ਹੁੰਦਿਆਂ ਹੋਇਆਂ ਉਹ 2 ਮੀਲ ਅੱਗੇ ਗਈ ਤੇ ਉਹਦਾ ਹੌਸਲਾ ਕੁਛ ਪੁਖਤਾ ਹੋਇਆ। ਉਹਨੂੰ ਇਹ ਤਸੱਲੀ ਹੋਈ ਕਿ ਨਹੀਂ, ਪਿੱਛੋਂ ਕੋਈ ਨਹੀਂ ਆਉਂਦਾ। 1 ਮੀਲ ਹੋਰ ਅੱਗੇ ਗਈ ਤੇ ਕੀ ਵੇਖਦੀ ਹੈ ਕਿ ਦੂਰ ਖੇਤਾਂ ਦੇ ਵਿੱਚ ਕੁਛ ਲੋਕ ਨੇ ਜਿਹੜੇ ਉਹ ਬੈਠੇ ਨੇ, ਖੇਤਾਂ ਦੀ ਰਾਹਦਾਰੀ 'ਚ ਬੈਠੇ ਨੇ। ਉਹਨੇ ਅੰਦਾਜ਼ਾ ਕੀਤਾ ਕਿ ਇਹ ਕੋਈ ਕੰਮਕਾਰ ਵਾਲੇ ਨੇ ਜਿਹੜੇ ਇਸ ਵੇਲੇ ਖੇਤਾਂ 'ਚ ਕੰਮਕਾਰ ਕਰਨ ਦੇ ਨੇ ਔਰ ਸ਼ਾਇਦ ਸਾਹ ਲੈਣ ਲਈ ਬੈਠੇ ਨੇ। ਉਹ ਤੁਰਦੀ ਹੋਈ ਉਹਨਾਂ ਦੇ ਲਾਗੋਂ ਲੰਘ ਗਈ, ਪਰ ਜਿਵੇਂ ਹੀ ਉਹ ਲੰਘੀ ਪਿੱਛੋਂ ਇੱਕ ਆਵਾਜ਼ ਆਈ ਕਿ ਦੇਖੋ ਕੈਸੀ ਸੋਹਣੀ ਮੁਟਿਆਰ ਜਾ ਰਹੀ ਹੈ। ਰਜ਼ੀਆ ਦਾ ਦਿਲ ਕੰਬ ਗਿਆ। ਉਹਨੂੰ ਅਹਿਸਾਸ ਹੋਇਆ ਕਿ ਇਹ ਕੋਈ ਚੰਗੇ ਲੋਕ ਨਹੀਂ। ਉਹਨੇ ਤੇਜ਼ ਤੁਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ, ਅਰੇ ਐਸਾ ਮਾਲ ਤਾਂ ਕभी कभी हाथ आता है। ਇਹ ਕਹਿ ਕੇ ਉਹ ਉੱਠੇ ਔਰ ਰਜ਼ੀਆ ਦੇ ਪਿੱਛੇ ਤੁਰ ਪਏ। ਰਜ਼ੀਆ ਨੇ ਭਰਾ ਨੂੰ ਕੁਛੜ ਚੁੱਕ ਕੇ ਨੱਸਣ ਦੀ ਤਾਂ ਕੋਸ਼ਿਸ਼ ਕੀਤੀ, ਪਰ ਕਿੱਦਾਂ ਨੱਸ ਸਕਦੀ ਸੀ। ਇਹਨੇ 'ਚ ਉਹ ਸਾਰਿਆਂ ਨੇ ਜਾ ਕੇ ਉਹਨੂੰ 4 ਚਫੇਰਿਓਂ ਘੇਰ ਲਿਆ। ਰਜ਼ੀਆ ਕੀ ਵੇਖਦੀ ਹੈ ਕਿ ਦੂਰ ਇੱਕ ਗੁਰੂ ਘਰ ਹੈ ਜਿੱਥੇ ਕੇਸਰੀ ਝੰਡਾ ਲਹਿਰਾਉਣ ਡਿਆ ਹੈ। ਉਹਨਾਂ ਦੇ ਵਿੱਚੋਂ ਇੱਕ ਨੇ ਗਾਂਹ ਹੋ ਕੇ ਜਦੋਂ ਰਜ਼ੀਆ ਦੀ ਬਾਂਹ ਫੜੀ ਤੇ ਡਰਦੀ ਦੇ ਇੱਕ ਉੱਚੀ ਸਾਰੀ ਚੀਕ ਉਹਨੂੰ ਮੂੰਹ ਕਰਕੇ ਮਾਰੀ। ਇਸ ਗੁਰੂ ਘਰ ਚੋਂ ਬੱਬਰ ਸ਼ੇਰਾਂ ਵਰਗਾ ਇੱਕ ਸਰਦਾਰ ਨਿਕਲਿਆ ਜਿਹਨੇ ਵੇਖਿਆ ਕਿ ਦੂਰ ਇੱਕ ਕੱਲੀ ਕੁੜੀ ਹੈ ਜਿਹੜੀ ਉਹ ਚੀਕਣ ਡਈ ਹੈ। ਉਹਦੇ ਕੋਲ ਬੱਚਾ ਵੀ ਹੈ ਔਰ ਕੁਝ ਲੋਕਾਂ ਨੇ ਉਹਨੂੰ ਘੇਰਿਆ ਹੋਇਆ।
ਇਹ ਬੱਬਰ ਸ਼ੇਰ ਉੱਥੋਂ ਨੱਸਦਾ ਹੋਇਆ ਆਇਆ ਔਰ ਆ ਕੇ ਉਹਨਾਂ ਨੂੰ ਪੁੱਛਣ ਲੱਗਾ ਕਿ ਕੀ ਗੱਲ ਹੈ। ਰਜ਼ੀਆ ਨੇ ਕਿਹਾ ਕਿ ਮੈਂ ਕੱਲਮ ਕੱਲੀ ਫਲਾਂ ਪਿੰਡ ਜਾਣਾ ਚਾਹੁੰਦੀ। ਜਦੋਂ ਉਹਨੇ ਪਿੰਡ ਦਾ ਨਾਂ ਲਿਆ ਤੇ ਸਰਦਾਰ ਨੂੰ ਪਤਾ ਲੱਗ ਗਿਆ ਕਿ ਇਹ ਫਲਾਣਿਆਂ ਦੀ ਭਣੇਵੀਂ ਹੈ। ਉਹਨੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਪਰਾਂ ਹੋ ਜਾਓ। ਉਹ ਉਲਟਾ ਸਰਦਾਰ ਨੂੰ ਅੱਖਾਂ ਕੱਢ ਕੇ ਕਹਿਣ ਲੱਗੇ ਕਿ ਤੂੰ ਸਾਡੇ ਮਾਮਲੇ 'ਚ ਨਾ ਆ। ਸਰਦਾਰ ਜਿਹੜਾ ਕਿ ਵਾਹਿਗੁਰੂ ਜੀ ਕਾ ਖਾਲਸਾ ਸੀਗਾ, ਉਹਨੇ ਆਪਣੀ ਤਲਵਾਰ ਕੱਢ ਲਈ। ਨਿਆਮ 'ਚੋਂ ਤਲਵਾਰ ਜਦੋਂ ਬਾਹਰ ਆਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ੇਰ ਕਛਾਰੋਂ ਬਾਹਰ ਆ ਗਿਆ, ਹੁਣ ਖੈਰ ਨਹੀਂ। ਉਹਨੇ ਆਖਿਆ ਕਿ ਇੱਕ ਪਲ ਲਈ ਵੀ ਹੁਣ ਕਿਸੇ ਨੇ ਇਸ ਕੁੜੀ ਵੱਲ ਵੇਖਿਆ ਜਾਂ ਗਾਂਹ ਵਧਿਆ ਤੇ ਇੱਥੇ ਹੀ ਢੇਰੀਆਂ ਲਾ ਦਾਂਗਾ। ਇਹ ਬੁਜ਼ਦਿਲ ਉੱਥੋਂ ਡਰ ਕੇ ਨੱਸ ਗਏ। ਉਸ ਤੋਂ ਬਾਅਦ ਇਸ ਵਾਹਿਗੁਰੂ ਜੀ ਕਾ ਜੋ ਖਾਲਸਾ ਸੀ, ਇਹਨੇ ਆਪਣੇ ਖਾਲਸੇ ਹੋਣ ਦਾ ਇਜ਼ਹਾਰ ਕੀਤਾ ਔਰ ਉਹਦੇ ਸਿਰ ਤੇ ਹੱਥ ਰੱਖਿਆ ਔਰ ਉਹਨੂੰ ਨਾਲ ਲੈ ਗਿਆ ਔਰ ਮਾਮਿਆਂ ਦੇ ਬੂਹੇ ਤੱਕ ਪੜਾਇਆ। ਇਸ ਤਰ੍ਹਾਂ ਇਸ ਇੱਜ਼ਤ, ਗੈਰਤ ਔਰ ਅਪਨਾਈਅਤ ਦੀ ਨਾ ਸਿਰਫ ਪਾਲਣਾ ਕੀਤੀ ਬਲਕਿ ਧਰਮ ਤੋਂ ਅਪਾਰਿਆਂ ਹੋ ਕੇ ਮਦਦ ਵੀ ਕੀਤੀ, ਜੋ ਕਿ ਖਾਲਸਾ ਪੰਥ ਦਾ ਇੱਕ ਸਬਕ ਵੀ ਹੈ, ਇੱਕ ਦੇਣ ਵੀ ਹੈ। ਸੋ 47 ਤੋਂ ਪਹਿਲਾਂ ਦਾ ਪੰਜਾਬ, ਵੰਡ ਤੋਂ ਪਹਿਲਾਂ ਦਾ ਪੰਜਾਬ ਇਸ ਏਕਤਾ ਦਾ ਸਬੂਤ ਦਿੰਦਾ ਹੈ। ਇਹ ਕਹਾਣੀ ਨਹੀਂ, ਇਹੋ ਜਿਹੀਆਂ ਕਈ ਸੱਚੀਆਂ ਕਹਾਣੀਆਂ ਤੁਹਾਨੂੰ ਪੁਰਾਣੇ ਪਿੰਡਾਂ ਥਾਵਾਂ ਦੇ ਬਜ਼ੁਰਗਾਂ ਕੋਲ ਸ਼ਾਇਦ ਅੱਜ ਵੀ ਲੱਭ ਜਾਣ। ਸੋ 47 ਦੀ ਵੰਡ ਨੇ ਇਹ ਅਪਨਾਈਅਤ, ਇਹ ਏਕਤਾ ਹੈ ਜਿਹੜੀ ਇਹ ਵੀ ਵੰਡ ਦਿੱਤੀ।